हो ज्यों की जानना हो सार मोया ते सो जाने जो हो मरदा हो कबरां दे विच अन्न ना पानी उथे खर्च लोड़ेंदा करदा हो शुरू खुदा दे नामों जिसदा जोड़ जवाब न कोई, जिसदी रहमत बख्शिश वाला अंत हिसाब न कोई। प्यारे वेखन वालिओ, पंजाबी माँ बोली दे जुबानो अदब ते सकाफत दे फरोग ते वधावे ते चढ़तल लई शुरू कीते जान वाले यूट्यूब चैनल मेला टीवी दे उत्ते तानू दिल दियां डुंगियाइयां तो सत बिस्मिल्ला ते जी आयां नू आखने आ। मेरे साहिबो, साडी ये बेनती है भई साडे इस चैनल नू सबसक्राइब भी कर लवो, लाइक ते शेयर भी करया करो ते प्यारिओ नाल लगा होया घंटी दा बटन जरूर दबाया जे। साहिबो, अपने कमेंट्स सानू जरूर भिजवाया करो जेड़े कि साडे लई बड़ी हलाशेरी दा सबब होंदे ने ते नाले असी ताडे कमेंट्स दे चानने अपने एपीसोड्स नू मजीद शिंगारन ते सवारन दा आर ते जतन भी करदे रहिने आ। प्यारिओ, साडे एक बड़े लाडले ते लडिके व्यूअर सानू इंग्लैंड तो हज़रत सखी सुल्तानुल आरिफीन जनाबे सुल्तान बाहू रहमतुल्लाह ताला अलैह दा एक दोड़ा भिजवाया है ते साथों मंग कीती है, सानू ये हुक्म दिता है कि इहदी शरह असी तुहाडी सेवा दे विच बयान करिए। इहदे विच हज़रत सुल्तानुल आरिफीन सानू आखना की चाहते ने ਉਹ ਤੁਹਾਡੇ ਹਜ਼ੂਰ ਅਸੀਂ ਬਿਆਨ ਕਰੀਏ। ਤੇ ਸਾਹਿਬੋ, ਇਸ ਤੋਂ ਪਹਿਲੇ ਕਿ ਅਸੀਂ ਦੋੜਾ ਤੇ ਉਹਦੀ ਸ਼ਰ੍ਹਾ ਤੁਹਾਡੀ ਖਿਦਮਤ ਦੇ ਵਿੱਚ ਤੁਹਾਡੀ ਸੇਵਾ 'ਚ ਪੇਸ਼ ਕਰੀਏ, ਪਹਿਲੇ ਮੁਲਾਹਜ਼ਾ ਫਰਮਾਓ ਸਾਡੀ ਤਿਆਰ ਕਰਦਾ ਹਜ਼ਰਤ ਸਖੀ ਸੁਲਤਾनुल आरिफीन हज़रत सुल्तान बाहू दे दरबार शरीफ की जियारत के उत्ते मबनी साड़ी है बड़ी ही खूबसूरत डॉक्यूमेंट्री। हज़रत सुल्तानुल आरिफीन सखी सुल्तान बाहू होरां बाबत रूमीए पाकिस्तान आरिफे खड़ी हज़रत मियाँ मुहम्मद बख्श होरां ने एक बड़ा ही खूबसूरत शेर इंज आख्या सी भई हज़रत सुल्तान बाहू एक होया खासा मर्द हक्कानी, दौड़े पाक जुबान ओदी दे रोशन दुई जहानी। साहिबो, हज़रत सुल्तान बाहू शोरकोट जिला झंग दे एक पिंड आवान विच पैदा होए। आप जी दा जमन वरा 1628 है। आप दा असल नाम बाहू ते अलकाब सुल्तानुल आरिफीन ते सुल्तानुल फकर ने। आप जी दे वालिदे गिरामी दा नाम बाज़ैद मुहम्मद सी, जेड़े बड़े मुत्तकी परहेजगार इंसान ते कुरान मजीद दे हाफिज भी सन। आप जी दे वालिद मुगल फौज विच आला अहुदेदार सन ते बहादरी दे विच चढ़देओं लहिंदे ताईं मशहूर सन। इसे पारों
ਮੁਗਲ ਬਾਦਸ਼ਾਹ ਸ਼ਾਹਜਹਾਨ ਨੇ ਉਹਨਾਂ ਨੂੰ ਕਿਲ੍ਹਾ ਸ਼ੋਰਕੋਟ ਤੇ ਕਿਲ੍ਹਾ ਕਹਿਰਗਾਨ ਦੇ ਇਲਾਕਿਆਂ ਦੇ ਵਿੱਚ 50,000 ਵਿਗੇ ਜ਼ਮੀਨ ਬਤੌਰ ਜਾਗੀਰ ਅਨਾਇਤ ਕੀਤੀ ਸੀ। ਹਜ਼ਰਤ ਸੁਲਤਾਨ ਬਾਹੂ ਦੀ ਵਾਲਿਦਾ ਮਾਜਿਦਾ ਦਾ ਨਾਮ ਬੀਬੀ ਰਾਸਤੀ ਸੀ। ਆਪ ਜੀ ਦੀ ਵਾਲਿਦਾ ਨੇ ਆਪ ਦੀ ਮੁੱਢਲੀ ਤਾਲੀਮੋ ਤਰਬੀਅਤ ਕੀਤੀ। ਬਾਅਦ ਅਜ਼ਾਂ ਜ਼ਾਹਰੀ ਤਾਲੀਮ ਮਗਰੋਂ ਰੂਹਾਨੀ ਤਰਬੀਅਤ ਲਈ ਪਹਿਲੇ ਆਪ ਹਜ਼ਰਤ ਹਬੀਬੁੱਲਾ ਕਾਦਰੀ ਤੋਂ ਫੈਜ਼ਯਾਬ ਹੁੰਦੇ ਰਹੇ ਤੇ ਫਿਰ ਉਹਨਾਂ ਦੇ ਹੀ ਇਰਸ਼ਾਦ ਮੁਜਬ ਦਿੱਲੀ ਜਾ ਕੇ ਹਜ਼ਰਤ ਸੈਯਦ ਅਬਦੁਰ ਰਹਿਮਾਨ ਦਹਿਲਵੀ ਦੇ ਕੋਲ ਵੀ ਇਕਤਸਾਬੇ ਫੈਜ਼ ਕੀਤਾ ਤੇ ਸਲੂਕ ਦੀਆਂ ਮੰਜ਼ਲਾਂ ਤੈਅ ਕੀਤੀਆਂ। ਤਾਹਮ ਆਪ ਜੀ ਦੇ ਆਪਣੇ ਅਸ਼ਆਰ ਰਾਹੀਂ ਵੀ ਤੇ ਤਵਾਰੀਖ ਰਾਹੀਂ ਵੀ ਸਾਨੂੰ ਇਹ ਪਤਾ ਲੱਗਦਾ ਹੈ ਕਿ ਆਪ ਜੀ ਨੇ ਬਾਤਨੀ ਤੇ ਰੂਹਾਨੀ ਤੌਰ ਤੇ ਹਜ਼ਰਤ ਦਾਨਾਏ ਸੁਬੁਲ ਖਤਮੁਰ ਰਸੁਲ ਮੌਲਾਏ ਕੁਲ ਨਬੀ ਮੁਕਰਮ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈहि व आलिहि व असहाबिहि व अज़वाजिहि व बारिक वसल्लम ਦੇ ਦਸਤੇ ਮੁਬਾਰਕ ਤੇ ਦਸਤੇ ਹੱਕ ਪ੍ਰਸਤ ਦੇ ਉੱਤੇ ਵੀ ਬੈਤ ਕੀਤੀ ਹੋਈ ਸੀ। ਤੇ ਇਸ ਤੋਂ ਅੱਡ ਹਜ਼ਰਤ ਪੀਰਾਨ ਪੀਰ ਮਹਿਬੂਬੇ ਸੁਬਹਾਨੀ ਸ਼ੇਖ ਅਬਦੁਲ ਕਾਦਰ ਜੀਲਾਨੀ ਦੇ ਵੀ ਆਪ ਬੈਤ ਸਨ। ਆਪ ਜੀ ਨੇ 63 ਵਰਿਆਂ ਦੀ ਉਮਰ ਵਿੱਚ 1691 ਨੂੰ ਵਫਾਤ ਪਾਈ ਤੇ ਗੜ੍ਹ ਮਹਾਰਾਜਾ ਤਹਿਸੀਲ ਅਹਿਮਦਪੁਰ ਸਿਆਲ ਜ਼ਿਲ੍ਹਾ ਝੰਗ ਦੇ ਲਾਗੇਲੇ ਪਿੰਡ ਬਸਤੀ ਸੁਲਤਾਨ ਬਾਹੂ ਦੇ ਵਿੱਚ ਆਪ ਜੀ ਦਾ ਮਦਫਨ ਹੈ, ਜਿੱਥੇ ਅੱਜ ਵੀ ਆਪ ਜੀ ਦਾ ਮਿਜ਼ਾਰ ਮਰਜਾਏ ਖਲਾਇਕ ਹੈ ਤੇ ਹਰ ਸਾਲ ਮਿਜ਼ਾਰ ਸ਼ਰੀਫ ਦੇ ਉੱਤੇ 2 ਵਾਰੀ ਭਰਵਾਂ ਉਰਸ ਮਨਾਇਆ ਜਾਂਦਾ ਹੈ। ਸਾਹਿਬੋ ਇਲਮੇ ਜ਼ਾਹਰ ਕੀ ਤੇ ਬਾਤਨ ਕੀ ਦੋਵਾਂ ਵਿੱਚ ਹੀ ਆਪ ਦਾ ਦਰਜਾ ਬਹੁਤ ਉਚੇਰਾ ਸੀ। ਤਾਰੀਖੀ ਸ਼ਹਾਦਤਾਂ ਨਾਲ ਆਪ 140 ਕਿਤਾਬਾਂ ਦੇ ਮੁਸੰਨਿਫ ਸਾਬਤ ਹੁੰਦੇ ਨੇ। ਔਰੰਗਜ਼ੇਬ ਆਲਮਗੀਰ ਦਾ ਦੌਰ ਹੋਣ ਕਰਕੇ ਉਸ ਵੇਲੇ ਦੀ ਪ੍ਰਚਲਿਤ ਇਲਮੀ ਜ਼ੁਬਾਨ ਫਾਰਸੀ ਸੀ। ਇਸ ਕਰਕੇ ਇਹ ਸਭੇ ਕਿਤਾਬਾਂ ਉਸ ਵੇਲੇ ਦੀ ਸਰਕਾਰੀ ਜ਼ੁਬਾਨ ਫਾਰਸੀ ਦੇ ਵਿੱਚ ਹੀ ਨੇ। ਤਾਹਮ ਪੰਜਾਬੀ ਮਾਂ ਬੋਲੀ ਵਿੱਚ ਆਪ ਜੀ ਦੀ ਵਾਹਿਦ ਜਗ ਮਸ਼ਹੂਰ ਕਿਤਾਬ ਅਬਿਆਤ ਬਾਹੂ ਹੈ, ਜਿਹੜੀ 80 ਹਰਫੀਆਂ ਦਾ ਮਜਮੂਆ ਹੈ ਤੇ ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਕਿ ਆਪ ਜੀ ਦੇ ਪੰਜਾਬੀ ਦੋੜਿਆਂ ਤੇ ਬੈਤਾਂ ਦੇ ਇਸ ਮਜਮੂਏ ਉੱਤੇ ਪੰਜਾਬੀ ਮਾਂ ਬੋਲੀ ਤੇ ਦੁਨੀਆ ਭਰ ਦੇ ਵਿੱਚ ਵਸਣ ਵਾਲੇ ਪੰਜਾਬੀ ਬੜਾ ਹੀ ਮਾਣ ਤਰਾਨ ਕਰਦੇ ਨੇ ਤੇ ਅੱਜ ਵੀ ਆਪ ਜੀ ਦੇ ਦੋੜੇ ਤੇ ਬੈਤ ਪੜ੍ਹ ਸੁਣ ਕੇ ਬੜੇ ਹੀ ਮਹਿਜ਼ੂਜ਼ ਹੁੰਦੇ ਨੇ। ਸੱਜਣੋ ਤੇ ਮਿੱਤਰੋ, ਜ਼ਮਾਨੇ ਦੀਆਂ ਇਨਕਲਾਬੀ ਵਾਛੜਾਂ ਤੇ ਤਗਯਰਾਤੀ ਝਖੜਾਂ ਤੋਂ ਬਚ ਬਚਾ ਕੇ ਉਹਨਾਂ ਦੀਆਂ ਜਿਹੜੀਆਂ ਫਾਰਸੀ ਕਿਤਾਬਾਂ ਸਾਡੇ ਤੀਕਰ ਆਪਣੀਆਂ, ਉਹਨਾਂ ਦੀ ਤਾਦਾਦ 30 ਦੇ ਲਾਗੇ ਵੇ। ਪਰ ਸੱਚੀ ਗੱਲ ਤੇ ਇਹ ਹੀ ਹੈ ਕਿ ਉਹਨਾਂ ਦੀ ਅਵਾਮੀ ਜ਼ਿੰਦਗੀ ਤੇ ਮਕਬੂਲੀਅਤ ਦੇ ਜ਼ਾਮਨ ਉਹਨਾਂ ਦੇ ਥੋੜ੍ਹੇ ਜਿਹੇ ਪੰਜਾਬੀ ਸ਼ੇਰ ਹੀ ਨੇ, ਜਿਨ੍ਹਾਂ ਨੂੰ ਆਵਾਮ ਸੁਣਦੇ ਕਦੀ ਅੱਕਦੇ ਥੱਕਦੇ ਹੀ ਨਹੀਂ। ਪਿਆਰੇ ਵੇਖਣ ਵਾਲਿਓ, ਜਿਹੜੇ ਦੋੜੇ ਦੀ ਸਾਥੋਂ ਮੰਗ ਕੀਤੀ ਗਈ ਏ ਹਜ਼ਰਤ ਸਖੀ ਸੁਲਤਾਨੁਲ ਆਰਿਫੀਨ ਦਾ, ਉਹ ਬੜਾ ਹੀ ਪੁਰਮਗਜ਼, ਬੜਾ ਹੀ ਸਬਕ ਆਮੋਜ਼ ਦੋੜਾ ਇੰਜੇ ਭਈ ਜੀਮ ਜਿਉਂਦਿਆਂ ਹੀ ਮਰ ਰਹਿਣਾ ਹੋਵੇ ਤਾਂ ਭੇਸ ਫਕੀਰੀ ਬਈਏ ਹੂ। ਹਜ਼ਰਤ ਸੁਲਤਾਨੁਲ ਆਰਿਫੀਨ ਫਰਮਾਉਂਦੇ ਨੇ, ਜੀਮ ਜਿਉਂਦਿਆਂ ਹੀ ਮਰ ਰਹਿਣਾ ਹੋਵੇ ਤਾਂ ਭੇਸ ਫਕੀਰੀ ਬਈਏ ਹੂ। ਜੇ ਕੋਈ ਸੁੱਟੇ ਗੋਦੜ ਕੂੜਾ ਵਾਂਗ ਅਰੂੜੀ ਸਈਏ ਹੂ, ਤੇ ਭੰਡੀ ਖਾਰੀ ਗਿਲਾ ਉਲਾਮਾ ਯਾਰ ਦੀ ਖਾਤਰ ਸਈਏ ਹੂ, ਤੇ ਕਾਦਰ ਦੇ ਹੱਥ ਡੋਰ ਅਸਾਡੀ ਹਜ਼ਰਤ ਬਾਹੂ, ਜਿਉਂ ਰੱਖੇ ਤਿਉਂ ਰਹੀਏ ਹੂ।
ਪਿਆਰਿਓ ਇਹ ਬੜਾ ਹੀ ਬਾ ਮਕਸਦ, ਬੜਾ ਹੀ ਪੁਰ ਮਗਜ਼ ਦੌੜਾ ਹੈ। ਇਹਦੇ ਵਿੱਚ ਹਜ਼ਰਤ ਮਨਾਜ਼ਿਲ ਸਲੂਕ ਤੈਅ ਕਰਨ ਵਾਲਿਆਂ ਦਰਵੇਸ਼ਾਂ ਨੂੰ, ਅੱਲਾਹ ਪਾਕ ਦੇ ਫਕੀਰਾਂ ਨੂੰ ਇਹ ਮੱਤ ਪੈ ਦਿੰਦੇ ਨੇ, ਸੀ ਹਰਫੀ ਹੈ, ਜੀਮ ਜਿਉਂਦਿਆਂ ਹੀ ਮਰ ਰਹਿਣਾ ਹੋਵੇ ਤਾਂ ਭੇਸ ਫਕੀਰੀ ਬਈਏ ਹੋ। ਅੱਲਾਹ ਵਾਲਿਓ, ਅੱਲਾਹ ਪਾਕ ਦਿਓ ਤਾਲਬੋ, ਉਸ ਮਾਸ਼ੂਕੇ ਹਕੀਕੀ ਦਿਓ ਆਸ਼ਕੋ, ਜੇ ਅੱਲਾਹ ਪਾਕ ਸੱਚੇ ਸਾਈਂ ਦਾ ਫਕੀਰ ਬਣਨਾ ਜੇ ਤੇ ਜੇ ਫਕੀਰਾਂ ਦੇ ਗਰੋਹ ਦੇ ਵਿੱਚ ਸ਼ਾਮਲ ਹੋਣਾ ਜੇ ਤੇ ਜੇ ਦਰਵੇਸ਼ਾਂ ਦਾ ਯੂਨੀਫਾਰਮ ਪਾ ਕੇ, ਉਹਨਾਂ ਦੇ ਕੱਪੜੇ ਪਾ ਕੇ, ਉਹਨਾਂ ਦਾ ਬਹਿਰੂਪ ਧਾਰਨਾ ਜੇ ਤੇ ਸਭ ਤੋਂ ਪਹਿਲੀ ਗੱਲ ਇਹ ਵੇ ਪੇ ਮੂਤੂ ਕਬਲਾਨ ਤਮੂਤੂ, ਮਰਨ ਤੋਂ ਪਹਿਲਾਂ ਮਰ ਜਾਓ। ਇਹ ਅੱਗੇ ਵੀ ਮੈਂ ਆਪਣੇ ਬਹੁਤ ਸਾਰੇ ਪ੍ਰੋਗਰਾਮਸ ਦੇ ਵਿੱਚ ਤੁਹਾਡੀ ਸੇਵਾ ਦੇ ਵਿੱਚ ਅਰਜ਼ ਕਰ ਚੁੱਕਿਆ ਕਿ ਮਰਨ ਤੋਂ ਪਹਿਲਾਂ ਮਰ ਜਾਣ ਦਾ ਮਤਲਬ ਇਹ ਨਹੀਂ, ਅਹਲੇ ਤਰੀਕਤ ਦੀ ਨਿਗਾਹ ਦੇ ਵਿੱਚ ਮੂਤੂ ਕਬਲਾ ਅੰਤ ਮੂਤੂ, ਮਰਨੇ ਸੇ ਪਹਿਲੇ ਮਰ ਜਾਣਾ, ਇਹਦਾ ਮਤਲਬ ਇਹ ਨਹੀਂ ਕਿ ਕੋਈ ਖੁਦਕਸ਼ੀ ਕਰ ਲਓ, ਕੋਈ ਸ਼ੈ ਖਾ ਲਓ ਜਾਂ ਆਪਣੇ ਆਪ ਨੂੰ ਕੋਈ ਸ਼ੈ ਮਾਰ ਕੇ ਤੇ ਮਰ ਜਾਓ। ਮਰਨ ਦਾ ਜਿਹੜਾ ਵਕਤ ਮੁਕਰਰ ਹੈ ਉਹਦੇ ਤੋਂ ਪਹਿਲਾਂ ਹੀ ਆਪਣੀ ਜਾਨ ਜਿਹੜੀ ਹੈ ਉਹਨੂੰ ਕਿਸੇ ਤਰੀਕੇ ਕਤਲ ਕਰਕੇ ਤੇ ਅੱਲਾਹ ਪਾਕ ਦੇ ਹਜ਼ੂਰ ਪੇਸ਼ ਹੋ ਜਾਓ ਜਾ ਕੇ, ਇਹ ਮਤਲਬ ਨਹੀਂ। ਇਹਦਾ ਮਤਲਬ ਇਹ ਵੇ ਪਿਆਰਿਓ, ਅਸੀਂ ਆਪਣੇ ਅਕਸਰ ਅਗਲੇ ਪ੍ਰੋਗਰਾਮਸ ਦੇ ਵਿੱਚ ਤੁਹਾਡੀ ਸੇਵਾ 'ਚ ਅਰਜ਼ ਕਰ ਚੁੱਕੇ ਹਾਂ ਕਿ ਇਨਸਾਨ ਦਾ ਇੱਕ ਜ਼ਾਹਿਰ ਹੈ, ਇੱਕ ਇਹਦਾ ਬਾਤਨ ਹੈ। ਇੱਕ ਇਨਸਾਨ ਦਾ ਇਹ ਮਾਦੀ ਵਜੂਦ ਹੈ, ਇੱਕ ਜਿਸਮ ਬੰਦੇ ਦਾ ਸਾਨੂੰ ਨਜ਼ਰ ਆਉਂਦਾ ਹੈ, ਇੱਕ ਅੱਲਾਹ ਪਾਕ ਦਾ ਜੀ ਟੁਰਦਾ ਫਿਰਦਾ ਸਾਨੂੰ ਦਿਸਦਾ ਹੈ, ਉਹਦਾ ਜੁੱਸਾ, ਉਹਦੀ ਦਹੀਂ, ਉਹਦਾ ਪਿੰਡਾ ਸਾਨੂੰ ਸਾਹਮਣੇ ਨਜ਼ਰ ਆਉਂਦਾ ਹੈ। ਇੱਕ ਜਿਸਮ ਲਤੀਫ ਇਸ ਮਾਦੀ ਜਿਸਮ ਦੇ ਅੰਦਰ ਵਸਦਾ, ਉਹ ਆਸਟਰਲ ਬਾਡੀ ਜਿਹਨੂੰ ਅਸੀਂ ਆਖਦੇ ਆ ਇੰਗਲਿਸ਼ ਵਿੱਚ, ਉਹ ਸਾਨੂੰ ਨਜ਼ਰ ਨਹੀਂ ਆਉਂਦੀ। ਉਹ ਜਿਹੜਾ ਅੰਦਰ ਜਿਸਮ ਵਸਦਾ, ਉਹਦੀ ਇੱਕ ਨਿੱਕੀ ਜਿਹੀ ਵੰਨਗੀ, ਇੱਕ ਮਿਸਾਲ ਮੈਂ ਤੁਹਾਡੀ ਸੇਵਾ 'ਚ ਪੇਸ਼ ਕਰਨਾ ਇਸ ਤਰ੍ਹਾਂ ਕਿ ਬੰਦਾ ਜਦੋਂ ਆਪਣੇ ਬਿਸਤਰ ਤੇ ਸੁੱਤਾ ਹੁੰਦਾ, ਆਪਣੀ ਚਾਰਪਾਈ ਤੇ, ਆਪਣੀ ਮੰਜੀ ਤੇ, ਆਪਣੇ ਬੈੱਡ ਤੇ ਲੰਮਾ ਪਿਆ ਹੁੰਦਾ, ਰਾਤ ਨੂੰ ਮਹਿਵੇ ਖਾਬ ਹੁੰਦਾ, ਨੀਂਦਰ ਵਿੱਚ ਮਦਹੋਸ਼ ਸੁੱਤਾ ਹੁੰਦਾ, ਗਾਫਲ, ਤੇ ਉਹਦੇ ਪਿੰਡੇ ਦੇ ਵਿੱਚੋਂ ਜਿਹੜਾ ਨਿਕਲ ਕੇ ਟੁਰਦਾ ਫਿਰਦਾ ਜਿਸਮ ਲਤੀਫ ਬੰਦਾ ਉੱਥੇ ਹੀ ਆਪਣੀ ਚਾਰਪਾਈ ਤੇ, ਆਪਣੀ ਮੰਜੀ ਤੇ ਹੀ ਪਿਆ ਹੁੰਦਾ, ਲੇਕਿਨ ਉਹਦੇ ਅੰਦਰ ਵਸਣ ਵਾਲਾ ਜਿਸਮ ਲਤੀਫ ਜਿਹੜਾ ਉਹ ਰਾਤੀ ਨਿਕਲ ਕੇ ਦਿਲ 'ਚ ਬਾਜ਼ਾਰ ਗਿਆ ਹੁੰਦਾ, ਕਿਤੇ ਕੋਈ ਖਰੀਦਦਾਰੀ ਕਰ ਰਿਹਾ ਹੁੰਦਾ। ਕਈ ਵਾਰੀ ਇਸ ਤਰ੍ਹਾਂ ਦੀ ਖਾਬ ਵੀ ਸਾਨੂੰ ਆਉਂਦੀ ਹੈ ਭਈ ਅਸੀਂ ਮੰਜੀ ਦੇ ਉੱਤੇ ਲੰਮੇ ਪਏ ਹੁੰਦੇ ਹਾਂ ਤੇ ਅਸੀਂ ਵੇਖਦੇ ਹਾਂ ਕਿ ਅਸੀਂ ਆਪਣੇ ਖੂਹ ਤੇ ਗਏ ਹਾਂ, ਆਪਣੀਆਂ ਪੈਲੀਆਂ 'ਚ ਪੈ ਫਿਰਨੇ ਹਾਂ, ਆਪਣੀ ਵਾਹੀ ਬੀਜੀ ਦੇ ਕਾਸ਼ਤਕਾਰੀ ਦੇ ਕੰਮ ਦੀ ਸੁਪਰਵੀਜ਼ਨ ਪੈ ਕਰਨੇ ਆ, ਨਿਗਹਿਦਾਸ਼ਤ ਪੈ ਕਰਨੇ ਆ। ਔਰ ਇਸ ਤਰ੍ਹਾਂ ਦੀ ਖਾਬ ਹੁੰਦੀ ਹੈ ਕਿ ਬੰਦੇ ਨੂੰ ਉਸ ਵੇਲੇ ਅਹਿਸਾਸ ਤੱਕ ਨਹੀਂ ਹੁੰਦਾ ਕਿ ਮੈਂ ਤੇ ਸੁੱਤਾ ਹੋਇਆ ਜਾਂ ਮੰਜੀ ਤੇ ਪਿਆ ਹੋਇਆ ਨਾ। ਹੱਤਾ ਕਿ ਖਾਬ ਦੇ ਵਿੱਚ ਅੱਲਾ ਕਦੀ ਨਾ ਕਰੇ ਜੇ ਕਿਸੇ ਦਾ ਐਕਸੀਡੈਂਟ ਹੁੰਦਾ ਜਾਂ ਕਿਸੇ ਨੂੰ ਸੱਪ ਲੜ ਜਾਂਦਾ ਤੇ ਇਸ ਤਰ੍ਹਾਂ ਹੀ ਲੱਗਦਾ ਜਿਵੇਂ ਹਕੀਕਤ 'ਚ ਲੜ ਗਿਆ ਤੇ ਬੰਦਾ ਇੰਝ ਚੀਕ ਮਾਰ ਕੇ ਉੱਠ ਪੈਂਦਾ। ਇਹ ਗੱਲ ਸਹੀ ਹੈ ਨਾ? ਕਿਸੇ ਡਰਾਉਣੇ ਖਾਬ ਦਾ ਅਗਰ ਜ਼ਿੰਦਗੀ 'ਚ ਤੁਹਾਨੂੰ ਵਾਹ ਪਿਆ ਤੇ ਤੁਸੀਂ ਮੇਰੀ ਇਸ ਗੱਲ ਦਾ, ਇਸ ਤਜਰਬੇ ਦਾ ਤੁਸੀਂ ਵੀ ਤਸਦੀਕ ਕਰੋਗੇ ਕਿ ਇਸ ਤਰ੍ਹਾਂ ਹੀ ਹੁੰਦਾ। ਤੇ ਜਦੋਂ ਅੱਖ ਖੁੱਲਦੀ ਹੈ ਤੇ ਬੰਦਾ ਉੱਥੇ ਹੀ ਆਪਣੀ ਮੰਜੀ ਤੇ ਲੰਮਾ ਪਿਆ ਹੁੰਦਾ। ਇੱਕ ਬੰਦੇ ਨੂੰ ਖਾਬ ਆਉਂਦੀ ਹੈ ਕਿ ਉਹ ਉਮਰਾ ਕਰ ਰਿਹਾ, ਅੱਲਾਹ ਪਾਕ ਸੱਚੇ ਸਾਹਿਬ ਦੇ ਹਰਮ ਸ਼ਰੀਫ ਦੇ ਵਿੱਚ ਫਿਰ ਰਿਹਾ,
ਇੱਕ ਬੰਦੇ ਨੂੰ ਖਾਬ ਆਉਂਦੀ ਹੈ ਕਿ ਉਹ ਖਾਬ ਦੇ ਵਿੱਚ ਕੈਨੇਡਾ ਜਾਂ ਅਮਰੀਕਾ ਫਿਰ ਰਿਹਾ ਹੁੰਦਾ ਹੈ, ਲੇਕਿਨ ਜਦੋਂ ਅੱਖ ਖੁੱਲਦੀ ਹੈ ਉਹ ਆਪਣੀ ਚਾਰਪਾਈ ਤੇ ਪਿਆ ਹੁੰਦਾ ਹੈ। ਸੋ ਉਹ ਜਿਹੜਾ ਅੰਦਰ ਵਸਣ ਵਾਲਾ ਜਿਸਮ ਲਤੀਫ ਹੈ, ਜਿਹਨੂੰ ਅਸੀਂ ਰੂਹਾਨੀ ਜਿਸਮ ਕਹਿ ਸਕਨੇ ਹਾਂ, ਜਿਹਦੇ ਬਹੁਤ ਸਾਰੇ ਨਾਂ ਮੁਹੱਕਿਕੀਨ ਨੇ, ਸੂਫੀਆ ਨੇ ਰੱਖੇ ਨੇ। ਜਿਸਮ ਲਤੀਫ ਉਹਨੂੰ ਆਖਿਆ, ਹਾਂਜੀ, ਆਸਟਰਲ ਬਾਡੀ ਉਹਨੂੰ ਆਖਿਆ। ਉਹਨੂੰ ਜਿਹੜਾ ਨਫਸ ਨੂੰ ਉਹਦਾ ਤਜ਼ਕੀਆ ਕਰ ਲੈਣਾ, ਨਫਸਾਨੀ ਖਵਾਹਿਸ਼ਾਤ ਨੂੰ ਮਾਰ ਦੇਣਾ, ਇਹਦਾ ਤਰੀਕਤ ਦੇ ਵਿੱਚ ਤੇ ਸਲੂਕ ਦੇ ਵਿੱਚ ਸੂਫੀਆ ਨੇ ਮਤਲਬ ਮਿਥਿਆ ਹੈ ਕਿ ਮੂਤੂ ਕਬਲਾ ਅਨ ਤਮੂਤੂ। ਜਿਉਂਦੇ ਬੰਦੇ ਦੀਆਂ 100 ਨਫਸਾਨੀ ਖਵਾਹਿਸ਼ਾਤ ਹੁੰਦੀਆਂ ਨੇ। ਨਫਸੇ ਅਮਾਰਾ ਦਾ ਤਰਜਮਾ ਹੀ ਇਹ ਵੇ ਕਿ ਹੁਕਮ ਦੇਣ ਵਾਲਾ ਨਫਸ, ਅਮਰ ਜਾਰੀ ਕਰਨ ਵਾਲਾ। ਹਰ ਵੇਲੇ ਨਿਤ ਨਵੀਆਂ ਖਵਾਹਿਸ਼ਾਤ ਪੈਦਾ ਹੁੰਦੀਆਂ ਰਹਿੰਦੀਆਂ ਨੇ ਦੁਨਿਆਵੀ। ਲੇਕਿਨ ਰਿਆਸਤਾਂ ਕਰ ਕਰਕੇ ਤੇ ਕਿਸੇ ਸ਼ੈਖ ਦੇ, ਕਿਸੇ ਮੁਰਸ਼ਦ ਦੀ ਖਿਦਮਤ ਦੇ ਵਿੱਚ ਰਹਿ ਕੇ, ਸਲੂਕ ਦੀਆਂ ਮਨਾਜ਼ਲ ਤੈਅ ਕਰ ਕਰਕੇ ਇੱਕ ਸੂਫੀ, ਇੱਕ ਤਾਲਿਬੁਲ ਮੌਲਾ ਜਦੋਂ ਆਪਣੀ ਹਯਤ ਚੇਂਜ ਕਰ ਲੈਂਦਾ, ਆਪਣੀ ਨਫਸਿਆਤੀ ਤੌਰ ਤੇ ਆਪਣੀ ਦਹੀ ਪਲਟ ਜਾਂਦਾ, ਉਹ ਆਪਣੀਆਂ ਦੁਨਿਆਵੀ ਖਵਾਹਿਸ਼ਾਤ ਤੋਂ ਮੁਕੰਮਲ ਕਿਨਾਰਾ ਕਸ਼ ਹੋ ਜਾਂਦਾ। ਉਹ ਸਿਰਫ ਉਹ ਹੀ ਕਰਦਾ ਜੋ ਅੱਲਾਹ ਪਾਕ ਦਾ ਹੁਕਮ ਹੈ। ਤਰਕੇ ਮੁੱਦਾ ਕਰ ਦੇ, ਐਨੇ ਮੁੱਦਾ ਹੋ ਜਾ, ਸ਼ਾਨ ਅਬਦ ਪੈਦਾ ਕਰ, ਮਜ਼ਹਰ ਖੁਦਾ ਹੋ ਜਾ। ਆਪਣੀਆਂ तमाम तर ख्वाहिशात ਦਾ ਤਰਕ ਕਰ ਦੇਣਾ, ਅੱਲਾਹ ਪਾਕ ਦੇ तमाम तर ਅਹਕਾਮਾਤ, ਅੱਲਾਹ ਪਾਕ ਦੇ ਅਵਾਮਰ ਦਾ ਆਪਣੇ ਆਪ ਦੇ ਉੱਤੇ ਇਤਲਾਕ ਕਰ ਲੈਣਾ। ਬਾਤਨੀ ਤੌਰ ਦੇ ਉੱਤੇ ਜ਼ਿੰਦਾ ਹੋ ਜਾਣਾ ਤੇ ਆ ਜਿਸਮਾਨੀ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਲਗਿਆਂ ਫਿਰਦਿਆਂ ਹੋਣ ਦੇ ਬਾਵਜੂਦ ਮਰ ਜਾਣਾ। ਆਪਣੀ ਖਵਾਹਿਸ਼ਾਤ ਦਾ ਤਰਕ ਕਰ ਦੇਣਾ, ਦੁਨਿਆਵੀ ਲਜ਼ਾਇਜ਼ ਦਾ ਮੁਸਤਰਦ ਕਰ ਦੇਣਾ। ਇਹਦਾ ਮਤਲਬ ਹੁੰਦਾ ਹੈ ਮੂਤੂ ਕਬਲਾ ਅੰਤਾ ਮੂਤੂ, ਜਿਉਂਦਿਆਂ ਹੀ ਮਰ ਜਾਣਾ, ਯਾਨੀ ਜਿਉਂਦਾ ਬੰਦਾ ਪਿਆ। ਹਜ਼ਰਤ ਸੁਲਤਾਨੁਲ ਆਰਫੀਨ ਫਰਮਾਉਂਦੇ ਨੇ, ਜੀਵ ਜਿਉਂਦਿਆਂ ਹੀ ਮਰ ਰਹਿਣਾ ਹੋਵੇ ਤਾਂ ਭੇਸ ਫਕੀਰੀ ਬਈਏ ਹੂ। ਹੋਏਗਾ ਤੂੰ ਜਿਉਂਦਾ ਹੀ, ਮਰ ਨਹੀਂ ਤੂੰ ਜਾਣਾ, ਖੁਦਕਸ਼ੀ ਨਹੀਂ ਕਰਨੀ, ਹੋਣਾ ਤੂੰ ਜ਼ਿੰਦਾ ਹੀ ਹੈ ਅੱਲਾ ਦੇ ਬੰਦਿਆ, ਪਰ ਜ਼ਿੰਦਾ ਅੱਲਾਹ ਪਾਕ ਦੇ ਹੁਕਮਾਂ ਦੀ ਤਾਮੀਲ ਲਈ ਰਹਿਣਾ। ਨਫਸੇ ਅਮਾਰਾ ਦੀ ਤਾਮੀਲ ਕਰਨ ਵਾਸਤੇ ਜ਼ਿੰਦਾ ਨਹੀਂ ਰਹਿਣਾ। ਨਫਸਾਨੀ ਖਵਾਹਿਸ਼ਾਤ, ਸ਼ਹਿਵਾਨੀ ਖਵਾਹਿਸ਼ਾਤ, ਸ਼ੈਤਾਨੀ ਖਵਾਹਿਸ਼ਾਤ ਦੇ ਉੱਤੇ ਅਮਲ ਪੈਰਾ ਹੋਣਾ ਮੁਕੰਮਲ ਛੱਡ ਦੇਣਾ ਹੈ। ਸਿਰਫ ਉਹ ਕਰਨਾ ਜੋ ਰੱਬ ਚਾਹੁੰਦਾ ਹੈ, ਸਿਰਫ ਉਸੇ ਕੰਮ ਵਿੱਚ ਸਵਾਦ ਲੈਣਾ ਜਿਸ ਕੰਮ ਦੇ ਕਰਨ ਦਾ ਮੇਰੇ ਮਾਲਕ ਹੁਕਮ ਦਿੱਤਾ ਹੈ। ਤਰਕੇ ਮੁੱਦਾ ਕਰ ਦੇ, ਐਨੇ ਮੁੱਦਾ ਹੋ ਜਾ, ਅੱਲਾਹ ਪਾਕ ਦੀ ਮਰਜ਼ੀ ਦੇ ਮੁਤਾਬਕ ਹੋ ਜਾ, ਐਨ ਆਪਣੀ ਮਰਜ਼ੀ ਛੱਡ ਦੇ, ਆਪਣੀਆਂ ਖਵਾਹਿਸ਼ਾਤ ਤਰਕ ਕਰ ਦੇ। ਜੇ ਇਹ ਕਰ ਸਕਣਾ ਹੈ ਤੇ ਫਿਰ ਦਰਵੇਸ਼ਾਂ ਵਾਲੀ ਵਰਦੀ ਪਾਈ, ਫਿਰ ਫਕੀਰਾਂ ਵਾਲਾ ਯੂਨੀਫਾਰਮ ਪਾਈ, ਫਿਰ ਅੱਲਾਹ ਵਾਲਿਆਂ ਦਾ ਰੂਪ ਵਟਾਈ। ਡੱਬਾ ਪੀਰ ਬਣ ਕੇ ਤੇ ਜੈਲੀ ਫਕੀਰ ਬਣ ਕੇ ਨਾ ਬਹਿ ਜਾਈ, ਉਹ ਤੇ ਬੜਾ ਵੱਡਾ ਜੁਰਮ ਹੀ। ਅੱਲਾਹ ਪਾਕ ਦੇ ਬੰਦਿਆਂ ਨੂੰ, ਉਹਦੇ ਜੀਆਂ ਨੂੰ ਧੋਖਾ ਦੇਣ ਵਾਸਤੇ ਰੂਪ ਧਾਰਿਆ ਹੋਇਆ ਹੀ ਫਕੀਰੀ ਦਾ ਨਾ। ਹਜ਼ੂਰ ਪੈ ਫਰਮਾਉਂਦੇ ਨੇ, ਐਨ ਅੱਲਾਹ ਪਾਕ ਦੀ ਮਰਜ਼ੀ ਦੇ ਮੁਤਾਬਕ ਹਰ ਪਲ, ਹਰ ਸਾਹ ਲੈਣਾ ਹੀ, ਤਾਂ ਫਕੀਰਾਂ ਦਾ ਭੇਸ ਵਟਾ। ਜੇ ਕੋਈ ਸੱਟੇ, ਅਗਲੇ ਮਿਸਰੇ ਚ ਫਰਮਾਉਂਦੇ ਨੇ, ਜੇ ਕੋਈ ਸੱਟੇ ਗੋਦੜ ਕੂੜਾ,
ਗੋਦੜ ਪਿਆਰਿਓ ਆਖਦੇ ਨੇ ਪੁਰਾਣੇ ਕੱਪੜੇ, ਲੀਰਾਂ ਲੱਥੇ, ਪਾਟੇ ਪੁਰਾਣੇ, ਰੂਹ ਪੁਰਾਣਾ ਖਰਾਬ ਜਿਹੜਾ ਹੋ ਗਿਆ ਹੁੰਦਾ, ਉਹ ਵੀ ਅਸੀਂ ਜਦੋਂ ਬਾਹਰ ਸੱਟਨੇ ਆ ਤੇ ਉਹਨੂੰ ਆਖਦੇ ਆ ਕਿ ਗੋਦੜ ਇਕੱਠਾ ਕੀਤਾ ਜੇ ਸੱਟੋ ਬਾਹਰ। ਜੇ ਕੋਈ ਸੱਟੇ ਗੋਦੜ ਕੂੜਾ ਵਾਂਗ ਅਰੂੜੀ ਸਈਏ ਹੂ। ਇਸ ਮਿਸਰੇ ਦਾ ਤਰਜਮਾ ਇਹ ਵੇ, ਜਿਵੇਂ ਪੀਰ ਵਾਰਿਸ ਸ਼ਾਹ ਸੈਯਦ ਫਰਮਾਇਆ ਸੀ ਨਾ ਕਿ ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ ਦਾਨਸ਼ਮੰਦ ਨੂੰ ਗੌਰ ਜ਼ਰੂਰ ਹੈ ਨਹੀਂ। ਇੱਕ ਥਾਂ ਹਜ਼ੂਰ ਪੀਰ ਵਾਰਿਸ ਸ਼ਾਹ ਫਰਮਾਉਂਦੇ ਨੇ, ਬਿਨਾਂ ਜਾਣ ਪਛਾਣ ਦੇ ਕੌਣ ਸਮਝੇ, ਬੋਲੇ ਬੋਲੀਆਂ ਜੋ ਵਾਰਿਸ ਸ਼ਾਹ ਮੇਰਾ। ਸੋ ਫਕੀਰ ਦਾ ਆਖਾ ਜਿਹੜਾ ਹੈ, ਉਹਦਾ ਜਿਹੜਾ ਅਖਾਨ ਹੈ, ਫਕੀਰ ਅੱਲਾ ਦਾ ਜਿਹੜਾ ਉਹਦੇ ਮੂੰਹ ਦੇ ਵਿੱਚੋਂ ਨਿਕਲੀ ਗੱਲ ਜਿਹੜੀ ਹੈ, ਉਹਨੂੰ ਗੌਰ ਕਰਕੇ ਸਮਝਣਾ ਪੈਂਦਾ। ਜੇ ਕੋਈ ਸੁੱਟੇ ਗੋਦੜ ਕੂੜਾ, ਯਾਨੀ ਤੇਰੇ ਉੱਤੇ ਜੇ ਕੋਈ ਗੰਦ ਮੰਦ ਸੁੱਟ ਦਿੰਦਾ ਤੇ ਵਾਂਗ ਅਰੂੜੀ, ਉਹ ਅਰੂੜੀ ਉਸ ਢੇਰੀ ਨੂੰ ਆਖਦੇ ਨੇ ਜਿਹੜੀ ਗੰਦ ਦੀ ਢੇਰੀ ਹੁੰਦੀ ਹੈ, ਜਿੱਥੇ ਲੋਕੀ ਆ ਕੇ ਆਪਣੇ ਘਰਾਂ ਦਾ ਕਚਰਾ, ਵੇਸਟੇਜ ਸਾਰੀ ਸੁੱਟਦੇ ਨੇ ਆ ਕੇ, ਤਮਾਮ ਵੇਸਟ ਜ਼ਾਇਆ ਚੀਜ਼ਾਂ ਜਿਹੜੀ ਜਗ੍ਹਾ ਤੇ ਸੱਟੀ ਦੀਆਂ ਨੇ। ਸਾਡੇ ਪਿੰਡਾਂ ਦੇ ਵਿੱਚ, ਪਿੰਡਾਂ ਤੋਂ ਬਾਹਰ ਨਿਆਈਆਂ ਦੀ ਪੈਲੀਆਂ ਜਿਹੜੀਆਂ ਨੇ, ਉੱਥੇ ਤੁਸੀਂ ਅਕਸਰ ਵੇਖਿਆ ਹੋਣਾ ਢੇਰ ਛੋਟੇ ਮੋਟੇ ਲੱਗੇ ਹੁੰਦੇ ਨੇ। ਕਚਰਾ ਕੁੰਡੀ ਜਿਹਨੂੰ ਅਸੀਂ ਆਖਦੇ ਹਾਂ ਉਰਦੂ ਦੇ ਵਿੱਚ, ਕਚਰਾ ਕੰਡੀ, ਉਹ ਰੂੜੀ ਉਹਨੂੰ ਪੰਜਾਬੀ ਸਾਡੀ ਮਾਂ ਬੋਲੀ ਵਿੱਚ ਆਖਦੇ ਨੇ ਰੂੜੀ, ਜਿੱਥੇ ਗੰਦ ਮੰਦ ਸੱਟਿਆ ਜਾਂਦਾ, ਉਹ ਢੇਰ। ਤੇ ਜੇ ਕੋਈ ਸੱਟੇ ਗੋਦੜ ਕੂੜਾ ਵਾਂਗ ਅਰੂੜੀ ਸਈਏ ਹੂ, ਯਾਨੀ ਤੈਨੂੰ ਕੋਈ ਮੰਦਾ ਆਖੇ, ਚੰਗਾ ਆਖੇ, ਉਹ ਤੇਰਾ ਕੋਈ ਨਾਂ ਰੱਖ ਲੈ, ਤੇਰੀ ਕੋਈ ਬਿਜ਼ਤੀ ਕਰ ਲੈ, ਤੇ ਜਿਵੇਂ ਅਰੂੜੀ ਸਹਿੰਦੀ ਹੈ ਨਾ, ਉਹਦੇ ਉੱਤੇ ਕੋਈ ਗੰਦ ਸੁੱਟ ਦੇਵੇ, ਕੋਈ ਗੋਬਰ ਸੱਟ ਦੇਵੇ, ਕੋਈ ਫੁਜ਼ਲਾ ਸੱਟ ਦੇਵੇ, ਹਾਂਜੀ, ਉਹਦੇ ਉੱਤੇ ਕੋਈ ਕਚਰਾ ਸੱਟ ਦੇਵੇ, ਤੇ ਰੂੜੀ ਅੱਗੋਂ ਕਦੀ ਨਹੀਂ ਬੋਲਦੀ ਬਈ ਮੇਰੇ ਤੇ ਕਿਉਂ ਗੰਦ ਸੱਟਣ ਡੇ ਹੋ ਲੋਕੋ। ਆਖਦੇ ਨੇ ਇਸੇ ਤਰ੍ਹਾਂ ਹੀ ਹੋ ਜਾ ਫਕੀਰਾ, ਤੈਨੂੰ ਕੋਈ ਮੰਦਾ ਆਖੇ, ਮਤਲਬ ਤੇਰੇ ਤੇ ਕਿਸੇ ਨੇ ਕੋਈ ਕਚਰਾ ਤੇ ਨਹੀਂ ਸੱਟਣਾ, ਕੋਈ ਕੂੜਾ ਤੇ ਨਹੀਂ ਸੱਟਣਾ। ਜੇ ਕੋਈ ਸੱਟੇ ਗੋਦੜ ਕੂੜਾ ਤੋਂ ਤਰਜਮਾ ਇਹ ਵੇ ਕਿ ਤੈਨੂੰ ਕੋਈ ਭੈੜਾ ਆਖੇ, ਤੈਨੂੰ ਮੰਦਾ ਬੋਲੇ। ਜਿਵੇਂ ਹਜ਼ਰਤ ਬਾਬਾ ਜੀ ਬੁੱਲੇ ਸ਼ਾਹ ਸੈਯਦ ਪਾਕ ਆਪਣੇ ਇੱਕ ਸ਼ੇਰ ਵਿੱਚ ਲਿਖਦੇ ਨੇ ਕਿ ਬੁੱਲਿਆ ਆਸ਼ਿਕ ਹੋਇਓ ਰੱਬ ਦਾ ਤੇ ਹੋਈ ਮੁਸੀਬਤ ਲੱਖ, ਉਹ ਤੈਨੂੰ ਕਾਫਰ ਕਾਫਰ ਆਖ ਦੇ, ਤੂੰ ਆਹੋ ਆਹੋ ਆਖ। ਯਾਨੀ ਪਿਆਰਿਓ ਤੁਸੀਂ ਦੇਖੋ ਨਾ, ਐਨ ਇਹੀ ਤਰਜਮਾ ਹੈ। ਜੇ ਕੋਈ ਸੱਟੇ ਗੂਦੜ ਕੂੜਾ ਵਾਂਗ ਅਰੂੜੀ ਸਈਏ ਹੋ, ਜਿਵੇਂ ਬੁੱਲੇ ਸ਼ਾਹ ਹੋਰੀ ਆਖਿਆ ਤੈਨੂੰ ਕਾਫਰ ਕਾਫਰ ਆਖ ਦੇ, ਤੂੰ ਆਹੋ ਆਹੋ ਆਖ। ਕਿਉਂਕਿ ਜੋ ਤੇਰੇ ਨਾਲ ਹੋ ਰਿਹਾ ਹੈ ਉਹ ਹੋਣਾ ਜੋ ਅੱਲਾ ਦੇ ਹੁਕਮ ਨਾਲ ਹੈ, ਅੱਲਾ ਪਾਕ ਵੱਲੋਂ ਹੀ। ਵਲ ਕਦਰੇ ਖੈਰ ਹੀ व शर्रे ही मिन अल्लाह ताला, तेरे हुक्म बिन बर्ग जुम्बश न खा, जगह से कहीं हिल के जर्रा न जा। फुकरा दा तवक्कल ते भरोसा हुंदा है कि कुछ नहीं हो सकता अल्लाह दे हुक्म तो बगैर। वल कदरे खैर ही, जो भलाई हुंदी, व शर्रे ही, ਤੇ ਜੋ ਅਜ਼ਮਾਇਸ਼ ਜਾਂ ਮੁਸੀਬਤ ਆਉਂਦੀ ਏ ਇਨਸਾਨਾਂ ਤੇ, ਅੱਲਾਹ ਪਾਕ ਦੇ ਬੰਦਿਆਂ ਤੇ, ਮਿਨ ਅੱਲਾਹ ਤਾਲਾ, ਉਹਦੇ ਹੁਕਮ ਤੋਂ ਬਗੈਰ ਕੁਝ ਨਹੀਂ ਹੋ ਸਕਦਾ। ਅੱਲਾਹ ਪਾਕ ਕਿਸੇ ਅਜ਼ਮਾਇਸ਼ ਵਿੱਚ ਸਾਨੂੰ ਨਾ ਪਾਵੇ, ਅਸੀਂ ਇੰਨੇ ਜੋਗੇ ਹੀ ਨਹੀਂ। ਲੇਕਿਨ ਇਹ ਜਿਹੜਾ ਅਸੀਂ ਆਖਦੇ ਆ ਵੀ ਮੈਨੂੰ ਫਲਾਣੀ ਬਿਮਾਰੀ ਲੱਗ ਗਈ, ਮੇਰੀ ਮੱਝ ਮਰ ਗਈ, ਮੇਰਾ ਕੁੱਕੜ ਮਰ ਗਿਆ, ਮੈਨੂੰ ਫਲਾਣੀ ਨੇ ਤਵੀਤ ਕਰ ਛੱਡਿਆ, ਮੈਨੂੰ ਫਲਾਣੇ ਨੇ, ਕੁਛ ਨਹੀਂ। ਉਸ ਬਾਦਸ਼ਾਹ ਦੇ ਹੁਕਮ ਤੋਂ ਬਗੈਰ ਕੋਈ ਜਾਨ ਨਿਕਲ ਸਕਦੀ? ਉਸ ਸ਼ਹਿਨशाह, ਉਸ ਮਾਲਕ ਹਕੀਕੀ ਦੇ ਇਜ਼ਨ ਤੋਂ ਬਗੈਰ ਕੋਈ ਨਵੀਂ ਜ਼ਿੰਦਗੀ ਆ ਸਕਦੀ ਹੈ ਦੁਨੀਆ ਤੇ? ਕੋਈ ਪੈਦਾਇਸ਼ ਹੋ ਸਕਦੀ? ਤੇ ਅਸੀਂ ਜ਼ਿੰਦਗੀ ਮੌਤ ਤੱਕ
ਸ਼ਿਰਕ ਕਰਦਿਆਂ ਹੋਇਆਂ ਲੋਕਾਂ ਦੇ ਹੱਥ ਫੜਾ ਦਿੰਦੇ ਆ, ਜਿਹੜਾ ਮੁਕੰਮਲ ਅੱਲਾਹ ਪਾਕ ਦਾ ਇਖਤਿਆਰ ਹੈ। ਅਸੀਂ ਆਖ ਦਿੰਦੇ ਆ ਸਾਨੂੰ ਫਲਾਣੇ ਨੇ ਇਹ ਕੀਤਾ ਤੇ ਸਾਡੀ ਮੱਝ ਮਰ। ਅੱਲਾਹ ਪਾਕ ਸੱਚੇ ਤੇ ਇੰਨਾ ਕੁ ਤਵੱਕਲ ਕਰ ਫਕੀਰਾ ਕਿ ਜੇ ਕੋਈ ਸੱਟੇ ਗੋਦੜ ਕੂੜਾ ਵਾਂਗ ਅਰੂੜੀ ਸਈਏਹੂ, ਅਰੂੜੀ ਵਾਂਗੂ ਸਹਿ। ਵਜ੍ਹਾ ਇਹ ਵੇ ਕਿ ਤੈਨੂੰ ਇਹ ਯਕੀਨ ਹੋਣਾ ਚਾਹੀਦਾ ਕਿ ਜੋ ਪਿਆ ਹੁੰਦਾ, ਅਗਰ ਇਸ ਬੰਦੇ ਨੇ ਮੇਰੀ ਬੇਇੱਜ਼ਤੀ ਕੀਤੀ ਹੈ। ਇੱਕ ਬੜੀ ਖੂਬਸੂਰਤ ਮੈਨੂੰ ਹਕਾਇਤ ਯਾਦ ਆ ਗਈ। ਹਜ਼ਰਤ ਇਬਰਾਹੀਮ ਅਦਮ ਬਲਖ ਬੁਖਾਰੇ ਦੇ ਬਾਦਸ਼ਾਹ ਸਨ ਤੇ ਬਾਦਸ਼ਾਹੀ ਛੱਡ ਕੇ ਫਕੀਰ ਹੋ ਗਏ ਸਨ। ਪਿਆਰਿਓ, ਇੱਕ ਦਿਨ ਆਪਣੇ ਚੰਦ ਮੁਰੀदैन ਦੇ ਨਾਲ ਜਾ ਰਿਹਾ ਸਨ। ਤੰਗ ਜਿਹੀ ਗਲੀ ਸੀ, ਪਿੱਛੋਂ ਕੋਤਵਾਲੇ ਸ਼ਹਿਰ ਦੀ ਸਵਾਰੀ ਆ ਗਈ। ਕੋਤਵਾਲ ਸਮਝ ਲਓ ਉਸ ਵਕਤ ਦਾ ਐਸਪੀ ਹੁੰਦਾ ਸੀ। ਉਹਦੇ ਨਾਲ ਕੁਛ ਉਹਦੇ ਮੁਲਾਜ਼ਮੀਨ ਸਨ, ਦੀਗਰ ਪੁਲਿਸ ਵਾਲੇ। ਉਹ ਜਿਹੜੇ ਅਫਸਰ ਦੇ ਨਾਲ ਹੁੰਦੇ ਨੇ ਮਤਹਿਤ, ਉਹ ਰਾਹ ਸ਼ਾਹ ਸਾਫ਼ ਕਰਾਉਂਦੇ ਨੇ। ਹਟੋ ਬੱਚੋ ਦੇ ਨਾਰੇ ਮਾਰਦੇ ਨੇ, ਪਿੱਛਾ ਹਟੋ ਬਾਈ, ਸਾਹਿਬ ਬਹਾਦਰ ਆ ਰਹੇ ਆ ਪਿੱਛੋਂ। ਉਹ ਹਜ਼ਰਤ ਇਬਰਾਹੀਮ ਅਦਮ ਤੇ ਉਹਨਾਂ ਦੇ ਫਕੀਰ ਕੁਛ ਜਾ ਰਹੇ ਸਨ ਤੇ ਉਹ ਸਿਪਾਹੀਆਂ ਨੇ ਨਾ ਫਟਾਫਟ ਉਹਨਾਂ ਨੂੰ ਲਾਂਬੇ ਅੱਗੋਂ ਕਰਨ ਦੀ ਕੋਸ਼ਿਸ਼ ਕੀਤੀ। ਕੋਈ ਧੱਕੇ ਕੱਢ ਮਾਰੇ, ਪਿੱਛਾ ਹਟੋ ਫਕੀਰੋ, ਲਾਂਬੇ ਹੋ ਜਾਓ, ਕੋਤਵਾਲ ਸਾਹਿਬ ਆ ਰਿਹਾ। ਤੇ ਉਹ ਹਜ਼ਰਤ ਇਬਰਾਹੀਮ ਅਦਮ ਨੂੰ ਵੀ ਧੱਕਾ ਕੱਢ ਮਾਰਿਆ। ਹਜ਼ਰਤ ਇਬਰਾਹੀਮ ਅਦਮ ਦੇ ਇੱਕ ਨਾਲ ਉਹਨਾਂ ਦੇ ਜਿਹੜੇ ਮੁਰੀਦ ਸਨ, ਜਿਹੜੇ ਬਹੁਤੇ ਪਿਆਰ ਕਰਨ ਵਾਲੇ ਹੁੰਦੇ ਨੇ ਆਪਣੇ ਹਜ਼ਰਤ ਦੇ, ਉਹਨਾਂ ਆਖਿਆ ਉਹ ਕੋਤਵਾਲ ਦਾ ਜਿਹੜਾ ਬੰਦਾ ਸੀ ਉਹਨੂੰ ਕਿ ਇਹ ਕਿਉਂ ਪਿਆ ਧੱਕੇ ਮਾਰਨਾ, ਤੈਨੂੰ ਪਤਾ ਨਹੀਂ ਹੈ ਕੌਣ ਨੇ? ਉਹ ਜਿਸ ਵੇਲੇ ਅੱਗੋਂ ਬੋਲ ਪਿਆ ਫਕੀਰ ਇੱਕ, ਤੇ ਉਹ ਪੁਲਿਸ ਵਾਲੇ ਜਿਹੜੇ ਸਨ ਉਹਨਾਂ ਨੂੰ ਹੋਰ ਗੁੱਸਾ ਚੜਿਆ। ਉਹ ਕੋਤਵਾਲੇ ਸ਼ਹਿਰ ਦੇ ਜਿਹੜੇ ਹਮਰਾਹੀ ਸਨ, ਉਹਦੇ ਨਾਲ ਸਨ, ਉਹਨਾਂ ਨੂੰ ਹੋਰ ਵੱਟ ਚੜ ਗਿਆ। ਉਹ ਕੋਤਵਾਲ ਨੇ ਹਜ਼ਰਤ ਇਬਰਾਹੀਮ ਅਦਮ ਨੂੰ ਵੀ ਕੋਈ ਇੱਕ ਧੱਫੜ ਕੱਢ ਮਾਰਿਆ। ਉਸ ਫੁਕਾਰਾ ਜਿਹੜੇ ਨਾਲ ਸਾਥੀ ਸਨ ਆਪ ਦੇ ਮੁਰੀदैन, ਉਹਨਾਂ ਆਖਿਆ ਕੋਤਵਾਲ ਸਾਹਿਬ, ਇਹ ਤੁਹਾਨੂੰ ਪਤਾ ਤੁਸੀਂ ਕਿਹਨਾਂ ਨੂੰ ਥੱਪੜ ਮਾਰਿਆ? ਉਹ ਕੋਤਵਾਲ ਆਪਣੇ ਇਖਤਿਆਰ ਦੇ ਨਸ਼ੇ 'ਚ ਸੀ। ਉਹਨੇ ਆਖਿਆ ਕਿਹਨੂੰ ਮਾਰਿਆ? ਉਹਨਾਂ ਦੱਸਿਆ ਮੁਰੀਦਾਂ ਕਿ ਹਜ਼ਰਤ ਇਬਰਾਹੀਮ ਅਦਮ ਨੇ, ਜਿਹੜੇ ਕੱਲ ਤੱਕ ਇਸ ਰਿਆਸਤ ਦੇ ਬਾਦਸ਼ਾਹ ਸਨ ਤੇ ਅੱਜ ਫਕੀਰੀ ਲੈਣ 'ਚ ਆ ਗਏ ਨੇ। ਤੇ ਇਹਨਾਂ ਦਾ ਸਕਾ ਭਾਈ ਛੋਟਾ ਇਸ ਵੇਲੇ ਬਾਦਸ਼ਾਹ ਹੈ, ਬਲਖ ਬੁਖਾਰੇ ਦਾ ਬਾਦਸ਼ਾਹ। ਉਹਦੇ ਸਕੇ ਵੱਡੇ ਭਾਈ ਨੇ ਹਜ਼ਰਤ ਇਬਰਾਹੀਮ ਅਦਮ, ਸਾਬਕ ਸ਼ਹਿਨशाह ਬਲਖ ਬੁਖਾਰਾ, ਵਾਲੀਏ ਬੁਖਾਰਾ। ਉਹ ਕੋਤਵਾਲ ਸਾਹਿਬ ਦੀ ਤੇ ਜਾਨ ਨਿਕਲ ਗਈ। ਉਹ ਘੋੜੇ ਤੋਂ ਥੱਲੇ ਡਿੱਗ ਪਿਆ, ਫਟਾਫਟ ਪੈਰੀ ਪੈ ਗਿਆ। ਹਜ਼ੂਰ ਮੈਨੂੰ ਪਤਾ ਨਹੀਂ ਸੀ, ਹਜ਼ੂਰ ਮੈਨੂੰ ਮਾਫ ਕਰ ਦਿਓ। ਉਹਨੂੰ ਡਰ ਸੀ ਕਿ ਮੈਂ ਆਪ ਇੱਕ ਤੇ ਸਾਬਕ ਬਾਦਸ਼ਾਹ ਨੇ ਸਾਡੇ, ਦੂਜਾ ਵਕਤ ਦੇ ਵਲੀ ਨੇ, ਆਪ ਦਾ ਸ਼ੋਹਰਾ ਤੇ ਹੈ ਸੀ ਨਾ ਕਿ ਆਪ ਵਲੀ ਫਕੀਰ ਹੋ ਗਏ, ਤੇ ਤੀਸਰਾ ਇਹਨਾਂ ਦੇ ਭਾਈ ਹੁਣ ਇਸ ਵੇਲੇ ਮੌਜੂਦਾ ਫਰਮਾ ਰਵਾ ਨੇ, ਤੇ ਮੇਰਾ ਹੁਣ ਕੀ ਬਣੇਗਾ ਜੇ ਹਜ਼ਰਤ ਨੇ ਸ਼ਿਕਾਇਤ ਲਾਤੀ। ਲੇਕਿਨ ਹਜ਼ਰਤ ਇਬਰਾਹੀਮ ਅਦਮ ਨੇ ਬੜੀ ਫਰਾਖ ਦਿਲੀ ਦੇ ਨਾਲ ਉਹਨੂੰ ਆਖਿਆ ਸਜਣਾ ਕੋਈ ਗੱਲ ਹੀ ਨਹੀਂ। ਉਹਨੂੰ ਸੀਨੇ ਦੇ ਨਾਲ ਲਾਇਆ, ਉਹਦੇ ਵਾਸਤੇ ਦੁਆ ਕੀਤੀ, ਅੱਲਾਹ ਪਾਕ ਤੈਨੂੰ ਤਰੱਕੀਆਂ ਦੇ, ਅੱਲਾਹ ਪਾਕ ਤੈਨੂੰ ਕੋਤਵਾਲ ਤੋਂ ਵੱਡਾ ਅਫਸਰ ਕਰੇ। ਬੜੀਆਂ ਦੁਆਵਾਂ ਦੇ ਕੇ ਤੇ ਉਹਨੂੰ ਆਖਿਆ ਜਾਓ, ਰੁਖਸਤ ਕੀਤਾ ਉਹਨਾਂ ਨੂੰ ਤਸੱਲੀ ਕਰਾ ਕੇ ਕਿ ਘਬਰਾਓ ਨਾ, ਜੋ ਹੋ ਗਿਆ ਕੋਈ ਨਹੀਂ, ਜਾਓ ਤੁਸੀਂ। ਉਸ ਤੋਂ ਬਾਅਦ ਜਿਸ ਵੇਲੇ ਉਹ ਚਲੇ ਗਏ ਕੋਤਵਾਲ ਤੇ ਉਹਦੇ ਸਾਥੀ, ਤੇ ਹਜ਼ਰਤ ਇਬਰਾਹੀਮ ਅਦਮ ਨੇ ਆਪਣੇ ਫਕੀਰਾਂ ਨੂੰ ਆਖਿਆ, ਮੁਰੀਦਾਂ ਨੂੰ ਆਖਿਆ, ਬਈ ਛੇਤੀ ਇੱਥੇ ਕਿਧਰੇ ਨੇੜੇ ਪਾਣੀ ਲੱਭੋ। ਇੱਕ ਜਗ੍ਹਾ ਤੇ ਪਾਣੀ ਦਿਖਾਈ ਦਿੱਤਾ। ਆਪ ਜੀ ਸਰਕਾਰ ਨੇ ਆਖਿਆ ਆਓ ਵਜ਼ੂ ਕਰੀਏ। ਵਜ਼ੂ ਕੀਤਾ ਫਟਾਫਟ। ਆਖਿਆ 2 ਨਫਲ ਸ਼ੁਕਰਾਨੇ ਦੇ ਪੜੋ, ਅੱਲਾਹ ਪਾਕ ਦੇ ਕੋਲ ਉਹਦੇ ਹਜ਼ੂਰ ਹਾਜ਼ਰ ਹੋ ਕੇ ਤੇ ਉਹਦਾ ਸ਼ੁਕਰ ਅਦਾ ਕਰੋ। 2 ਨਫਲ ਪੜੇ, ਮੁਰੀਦਾਂ ਵੀ ਪੜੇ। ਹੁਣ ਮੁਰੀਦਾਂ ਦੇ ਸਬਰ ਦਾ ਪੈਮਾਨਾ ਲਬਰੇਜ਼ ਹੋ ਗਿਆ ਆ ਸੀ। ਨਫਲ ਪੜ ਕੇ ਹਜ਼ਰਤ ਇਬਰਾਹੀਮ ਅਦਮ ਨੇ ਦੁਆ ਮੰਗੀ। ਉਸ ਕੋਤਵਾਲ ਵਾਸਤੇ ਜਿਹਨੇ ਆਪ ਨੂੰ ਮਾਰਿਆ ਸੀ ਥੱਪੜ, ਉਹਦੇ ਲਈ ਬੜੀਆਂ ਦੁਆਵਾਂ ਕੀਤੀਆਂ। ਦੁਆ ਮੰਗਣ ਤੋਂ ਬਾਅਦ ਮੂੰਹ ਤੇ ਹੱਥ ਜਦੋਂ ਫੇਰ ਲਿਆ ਆਪ ਸਰਕਾਰ ਨੇ, ਤੇ ਜਿਹੜੇ ਮਰੀਦ ਸਨ ਉਹਨਾਂ ਆਖਿਆ ਹਜ਼ਰਤ ਜੀ ਇੱਕ ਗੱਲ ਤੇ ਦੱਸੋ, ਇੱਕ ਬੰਦੇ ਨੇ ਜਨਾਬ ਨੂੰ ਮਾਰਿਆ, ਬੇਅਦਬੀ ਕੀਤੀ ਹੈ, ਗੁਸਤਾਖੀ ਕੀਤੀ ਹੈ, ਥੱਪੜ ਕੱਢ ਮਾਰਿਆ,
ਤੇ ਜਨਾਬ ਨੇ 2 ਨਫਲ ਪੜ੍ਹ ਕੇ ਅੱਲਾ ਦਾ ਵੀ ਸ਼ੁਕਰ ਅਦਾ ਕੀਤਾ। ਉਸ ਬੰਦੇ ਲਈ ਵੀ ਬੜੀਆਂ ਦੁਆਵਾਂ ਮੰਗੀਆਂ ਨੇ, ਉਹਨੂੰ ਤਸੱਲੀ ਤਸ਼ੱਫੀ ਵੀ ਦਿੱਤੀ ਹੈ, ਉਹਨੂੰ ਇਹ ਵੀ ਆਖਿਆ ਅੱਲਾ ਤੈਨੂੰ ਅੱਜ ਤੂੰ ਐਸ ਪਈ ਹੈ ਤੇ ਅੱਲਾ ਤੈਨੂੰ IG ਕਰੇ। ਇਹ ਕੀ ਫਲਸਫਾ ਸਮਝ ਨਹੀਂ ਲੱਗੀ। ਤੇ ਪਿਆਰਿਓ ਹਜ਼ਰਤ ਇਬਰਾਹੀਮ ਅਦਮ ਨੇ ਅੱਗੋਂ ਕੀ ਆਖਿਆ? ਉਹਨਾਂ ਫਰਮਾਇਆ ਅੱਲਾ ਵਾਲਿਓ ਹੱਥ ਕੋਤਵਾਲ ਦਾ ਹੀ ਚੱਲਿਆ, ਮੇਰੇ ਮੂੰਹ ਤੇ ਜਿਹੜਾ ਥੱਪੜ ਵੱਜਾ ਹੈ ਹੱਥ ਕੋਤਵਾਲ ਦਾ ਹੀ ਚੱਲਿਆ, ਔਰ ਲੇਕਿਨ ਹੁਕਮ ਕਿਸੇ ਹੋਰ ਦਾ ਚੱਲਿਆ। ਸਾਹਿਬੋ ਗੱਲ ਪਿਆਰੀ ਲੱਗੀ ਜੇ ਨਾ ਕਿ ਹਜ਼ਰਤ ਇਬਰਾਹੀਮ ਅਦਮ ਨੇ ਆਪਣੇ ਫਕੀਰਾਂ ਨੂੰ ਆਖਿਆ ਅੱਲਾ ਵਾਲੇ ਜੋ ਸਨ, ਮੂਤੂ ਕਬਲਾ ਅੰਤਾ ਮੂਤੂ ਦੇ ਮੁਕਾਮ ਤੇ ਪਹੁੰਚ ਗਏ ਸਨ, ਆਪਣਾ ਆਪ ਮਾਰ ਲਿਆ ਆਇਆ ਸੀ। ਆਖਣ ਲੱਗੇ ਉਹ ਸੱਜਣੋ ਇਸ ਕੋਤਵਾਲ ਦਾ ਹੱਥ ਚੱਲਿਆ ਮੇਰੇ ਮੂੰਹ ਤੇ, ਥੱਪੜ ਇਹਨੇ ਮਾਰਿਆ ਹੱਥ ਦਾ ਚੱਲਿਆ, ਲੇਕਿਨ ਹੁਕਮ ਕਿਸੇ ਹੋਰ ਦਾ ਚੱਲਿਆ। ਦੁਆਵਾਂ ਇਹਦੇ ਵਾਸਤੇ ਇਸ ਵਾਸਤੇ ਮੰਗੀਆਂ ਨੇ ਕਿ ਕਿਆਮਤ ਵਾਲੇ ਦਿਨ ਅੱਲਾਹ ਪਾਕ ਇਸ ਥੱਪੜ ਦੀ ਵਜ੍ਹਾ ਨਾਲ ਮੇਰਾ ਮੁਕਾਮ ਉੱਚਾ ਕਰ ਦੇਗਾ। ਅੱਲਾਹ ਪਾਕ ਮੈਨੂੰ ਖਿਲਾਰ ਕੇ ਫਰਮਾਏਗਾ ਇਬਰਾਹੀਮ ਅਦਮ ਇਸ ਕੋਤਵਾਲ ਨੇ ਤੈਨੂੰ ਨਾਜਾਇਜ਼ ਥੱਪੜ ਮਾਰਿਆ ਸੀ, ਦੱਸ ਅੱਜ ਇਹਦੇ ਕੋਲੋਂ ਕੀ ਬਦਲਾ ਲੈਣਾ ਚਾਹੁੰਦਾ ਹੈ, ਬਦਲੇ ਚ ਕੀ ਚਾਹੁੰਦਾ ਤੂੰ? ਉਹ ਰੋਜ਼ੇ ਜਜ਼ਾ ਜੂਏ, ਹਰ ਕੀਤੀ ਦੀ ਸਜ਼ਾ ਤੇ ਜਜ਼ਾ ਉਦਨ ਮਿਲਣੀ ਹੈ। ਤੇ ਹਜ਼ਰਤ ਇਬਰਾਹੀਮ ਫਰਮਾਉਂਦੇ ਨੇ ਕਿ ਇਸ ਕੋਤਵਾਲ ਦੀ ਇਸ ਜ਼ਿਆਦਤੀ ਦੀ ਵਜ੍ਹਾ ਨਾਲ, ਇਹਦੇ ਇਸ ਥੱਪੜ ਦੀ ਵਜ੍ਹਾ ਨਾਲ ਕਿਆਮਤ ਵਾਲੇ ਦਿਨ ਅੱਲਾਹ ਪਾਕ ਸੱਚੇ ਸਾਹਿਬ ਦੀ ਕਚਹਿਰੀ ਦੇ ਵਿੱਚ ਅੱਲਾਹ ਪਾਕ ਦੇ ਹਜ਼ੂਰ ਮੇਰਾ ਮੁਕਾਮ ਵੱਧ ਜਾਏਗਾ ਇਹਦੀ ਵਜ੍ਹਾ ਨਾਲ। ਤੇ ਮੈਂ ਇਹਦੇ ਵਾਸਤੇ ਦੁਆਵਾਂ ਨਾ ਕਰਾਂ ਤੇ ਹੋਰ ਕੀ ਕਰਾਂ? ਮੇਰਾ ਮਰਤਬਾ ਵੱਧ ਜਾਏਗਾ ਇਹਦੀ ਇਸ ਜ਼ਿਆਦਤੀ ਦੀ ਵਜ੍ਹਾ ਨਾਲ। ਅੱਲਾਹ ਪਾਕ ਮੇਰਾ ਮੁਕਾਮ ਬੁਲੰਦ ਕਰ ਦੇਣਗੇ। ਮੈਂ ਸਬਰ ਕੀਤਾ, ਉਹਨੇ ਮਾਰਿਆ ਤੇ ਇਹਦੀ ਵਜ੍ਹਾ ਨਾਲ ਮੇਰੀ ਤੇ ਇੱਜ਼ਤ ਅਫਜ਼ਾਈ ਹੋਏਗੀ ਉੱਥੇ ਅੱਲਾਹ ਦੇ ਹਜ਼ੂਰ। ਇਹ ਤੇ ਮੇਰਾ ਮੋਹਸਨ ਹੈ। ਪਹਿਲੀ ਗੱਲ ਆਪਨੇ ਕਹੀ ਕਿ ਇਹਦਾ ਹੱਥ ਚੱਲਿਆ, ਹੁਕਮ ਕਿਸੇ ਹੋਰ ਦਾ ਚੱਲਿਆ। ਦੂਜੀ ਬਰੀਕੀ ਆਪਨੇ ਇਹ ਦੱਸੀ ਕਿ ਇਹਦੀ ਵਜ੍ਹਾ ਨਾਲ ਅੱਲਾਹ ਪਾਕ ਦੇ ਹਜ਼ੂਰ ਯੌਮੁद्दीन ਯੌਮੁਲ ਕਿਆਮਤ ਮੇਰਾ ਮੁਕਾਮ ਉੱਚਾ ਹੋਵੇਗਾ। ਇਹ ਮੇਰਾ ਮੋਹਸਨ। ਤੇ ਤੀਸਰੀ ਗੱਲ ਆਪ ਜੀ ਨੇ ਕਿਹਾ ਕਿ ਨਫਲ ਇਸ ਵਾਸਤੇ ਪੜੇ ਨੇ ਤੇ ਅੱਲਾ ਦਾ ਸ਼ੁਕਰ ਤਾਂ ਅਦਾ ਕੀਤਾ ਫਕੀਰੋ ਮੇਰੇ ਮੁਰੀਦੋ ਕਿ ਅੱਲਾਹ ਪਾਕ ਸੱਚੇ ਸਾਹਿਬ ਨੇ ਇੱਕ ਥੱਪੜ ਦੇ ਵਿੱਚ ਹੀ ਸਾਡੀ ਜਾਨ ਬਖਸ਼ ਦਿੱਤੀ। ਅਸੀਂ ਅੱਜ ਜਿਸ ਗਲੀ ਚੋਂ ਲੰਘ ਰਹੇ ਸਾਂ, ਜੇ ਕੋਈ ਮਕਾਨ 2 ਮੰਜ਼ਲਾ 3 ਮੰਜ਼ਲਾ ਸਾਡੇ ਉੱਤੇ ਡਿੱਗ ਜਾਂਦਾ, ਅਸੀਂ ਸਾਰੇ ਥੱਲੇ ਦਬ ਕੇ ਮਰ ਜਾਂਦੇ। ਤੇ ਅਸੀਂ ਤੇ ਅੱਲਾਹ ਪਾਕ ਦੇ ਉਸ ਹੁਕਮ ਅੱਗੇ ਵੀ ਅਸੀਂ ਉਫ ਨਹੀਂ ਸਾਂ ਕਰ ਸਕਦੇ। ਤੇ ਸਾਹਿਬ ਨੇ ਇੱਕ ਚੰਡ ਦੇ ਵਿੱਚ ਹੀ ਸਾਡੀ ਬਖਸ਼ਿਸ਼ ਕਰ ਛੱਡੀ ਏ। ਇਹ ਵੀ ਸਾਡੇ ਕਿਸੇ ਆਪਣੀ ਕੁਤਾਈ ਦੀ ਹੋਈ ਸਜ਼ਾ ਹੈ। ਅੱਲਾ ਅੱਗੋਂ ਸਾਨੂੰ ਮਾਫੀ ਦੇ। ਨਫਲ ਤਾਂ ਪੜੇ ਨੇ ਕਿ ਯਾ ਅੱਲਾ ਤੇਰਾ ਸ਼ੁਕਰ ਹੈ, ਛੋਟੀ ਸਜ਼ਾ ਦੇ ਕੇ ਹੀ ਮਾਫ ਕਰ ਦਿੱਤਾ। ਸੋ ਸਾਹਿਬੋ ਅੱਲਾ ਦਾ ਫਕੀਰ ਇਹ ਹੀ ਸਮਝਦਾ ਕਿ ਮੇਰੇ ਨਾਲ ਜੋ ਹੋ ਰਿਹਾ ਮੇਰੇ ਸਾਹਿਬ ਦੇ ਹੁਕਮ ਨਾਲ ਹੋ ਰਿਹਾ। ਤਾਂ ਹੀ ਹਜ਼ਰਤ ਸੁਲਤਾਨ ਬਾਹੂ ਆਂਦੇ ਨੇ ਕਿ ਜੇ ਕੋਈ ਸੱਟੇ ਗੋਦੜ ਕੂੜਾ ਵਾਂਗ ਅਰੂੜੀ ਸਈਏ ਹੂ ਉਫ ਨਹੀਂ ਕਰਨਾ। ਗਿਲਾ ਉਲਾਂਬਾ ਭੰਡੀ ਖਾਰੀ ਯਾਰ ਦੀ ਖਾਤਰ ਸਈਏ ਹੂ। ਉਹ ਨਵੀਂ ਵਿਆਹੀ ਕੁੜੀ ਜਦੋਂ ਸਹੁਰੇ ਆਉਂਦੀ ਸੀ, ਨਨਾਨਾ ਵੀ ਕੁਝ ਆਖਦੀਆਂ ਸਨ, ਸੱਸ ਦੀਆਂ ਵੀ ਝਾੜਾਂ ਚੰਬਾਂ, ਸਹੁਰੇ ਦੀ ਵੀ ਫਟਕਾਰ। ਤੇ ਸ਼ਾਮ ਨੂੰ ਜਦੋਂ ਖਾਵੰਦ ਘਰ ਆਉਂਦਾ ਤੇ ਬੀਵੀ ਉਹਨੂੰ ਵੇਖ ਕੇ, ਨੋ ਵਿਆਹਤਾ ਦੁਲਹਨ ਆਪਣੇ ਸਿਰ ਦੇ ਸਾਈਂ ਨੂੰ ਵੇਖ ਕੇ ਖੁਸ਼ ਹੋ ਜਾਂਦੀ ਸੀ। ਤੇ ਉਹਨੇ ਉਸ ਟਾਈਮ ਕਿਸੇ ਇਹੋ ਜਿਹੀ ਵੇਲੇ ਕਿਸੇ ਕੁੜੀ ਨੇ ਇਹ ਬੋਲ ਲਿਖਿਆ ਸੀ, ਇਹ ਪੰਜਾਬੀ ਦੀ ਬੋਲੀ ਕਿਸੇ ਬੱਚੀ ਦੇ ਮੂੰਹੋਂ ਨਿਕਲੀ ਸੀ। ਉਹਨੇ ਆਖਿਆ ਸੀ ਵੇ ਇੱਕ ਤੇਰੇ ਦਮ ਬਦਲੇ ਮੈਨੂੰ ਸਾਰੇ ਮੁਲਕ ਦੀਆਂ ਝਿੜਕਾਂ। ਤੇ ਪਿਆਰਿਓ ਫਕੀਰ ਉਹ ਹੀ ਹੁੰਦਾ ਹੈ ਜਿਹੜਾ ਅੱਲਾਹ ਪਾਕ ਨੂੰ ਆਖੇ ਕਿ ਇੱਕ ਤੇਰੇ ਦਮ ਬਦਲੇ
मैनू सारे मुल्क दियां झिड़कां, गिला उलामा भंडी खारी यार दी खातर सहीए हूँ। इश्क ते फिर तां ही होया ना अल्लाह पाक दे नाल कि अल्लाह पाक दे वास्ते निक्के निक्के बच्चे इमाम हुसैन पाक ने मासूम शहीद करवा दिते। हजरत इब्राहिम ने अग च छाला मार दित्तियां, बच्चे दे गले ते छुरी चला दित्ती। हजरत ईसा ने सलीब कबूल कर ली। नबी पाक 7-7 दिन भुखे ताइफ दे बाजारां दे विच पत्थर खांदे रहे। अल्लाह पाक दे वास्ते ते फिर अल्लाह पाक दे आशिकां ने सारे इम्तिहान दिते। ते फकीर जेड़ा है मनाजिल सलूक तय करन वाला तालब इलम जेड़ा है उन्होंने सबक पाया। हजरत सुल्तान बाहू देंदे ने आखिरी मिसरे च फरमांदे ने, कादर दे हथ डोर असाडी हजरत बाहू ज्यों रखे त्यों रहिए हूँ। जे सोना मेरे दुख विच राजी ते मैं सुख नू चुल्हे डावां, जिस हालत च मैनू रख के मेरा साहिब राजी है। हजरत पीर फजल गुजराती बड़े प्यारे शायर होए ने। आप दा एक शेर है, फरमांदे ने पीर फजल होरी गुजराती, शौक फिकर टुर पैंदा है उधर जिस डंडी ओ मोड़े, नक विच नथ ते हथ सजन दे मेरियां वागां डोरां। ਉਹ ਨੱਕ 'ਚ ਨੱਥ ਪਾਈ ਹੁੰਦੀ ਹੈ ਤੇ ਰਿੱਛ ਨੂੰ ਜਿਵੇਂ ਕਲੰਦਰ ਨਚਾਉਂਦਾ ਨਾ ਉਹ ਉਸੇ ਪਾਖੀ ਨੱਚਦਾ। ਤੇ ਅੱਲਾਹ ਪਾਕ ਦਾ ਵਲੀ ਜਿਹੜਾ ਉਹਨੂੰ ਵੀ ਜਿਸ ਹਾਲਤ ਦੇ ਵਿੱਚ ਜਿਸ ਕੈਫੀਅਤ ਦੇ ਨਾਲ ਸਾਹਿਬ ਦੋ ਚਾਰ ਕਰਦਾ ਉਹ ਇੰਤਹਾ ਤਸਲੀਮੋ ਰਜ਼ਾ ਦੀ ਕਰਦਿਆਂ ਹੋਇਆਂ ਅੱਲਾਹ ਪਾਕ ਦੇ ਅੱਗੇ ਸਰੇ ਤਸਲੀਮ ਖਮ ਕਰਦਾ। ਜਿਉਂ हजरत साहब सरकार फरमाते ने कि कादर दे हथ डोर असाडी हजरत बाहू ज्यों रखे त्यों रहिए हो। जिस तरह साईं तेनू वेखना चाहता, तेनू रखना चाहता, उंजे ही रहना। ये फकीरी दे असबाक जेड़े ने मुख्तलिफ मनाजल जेड़ियां ने, मुख्तलिफ क्लासां जेड़ियां ने, मुख्तलिफ समैस्टर जेड़े ने फकीरी दे उन्हां दे विच एक ऐ वी सबक है, एक ऐ वी लैसन है, एक ऐ वी मंजिल है। जिउंदियां ही मर रहना होवे तां भेस फकीरी बईए हो। मूतू कबला अन तमूतू, नफसियाती अपनी हैयत नू बदल देना, बातनी तौर दे उत्ते जिंदा हो जाना, ज़ाहरी जिवें अगे तुहाडे हजूर अर्ज कीती है, नफसानी शहवानी शैतानी दुनियावी तमाम तर ख्वाहिशात दा रद्द अल्लाह पाक दे अहकामात ते अवामर ते नवाही उन्हां दे अगे सरे तस्लीम खम कर लेना। तस्लीमो रज़ा दी ऐन टीसी ते जा पड़ना, ये फकीरी दी एक मंजिल है। ते जेड़ा इस मंजिल दे उत्ते इस राह दे उत्ते गामजन होना चाहता है, ये पंध नू तय करन दा हौसला रखदा है, ओनू तुहानू अर्ज कीती है प्यारिओ, ओनू फकीरी दी वर्दी पानी चाहिदी है, ओनू दरवेशी दा चोगा ते झोला पाना चाहिदा है, ओनू अल्लाह पाक दी तलब दी मंजिल वल टुरना चाहिदा है, ओनू फकीर बनना चाहिदा है, ये बहरूप ओनू ही धारना चाहिदा है। हजरत सुल्तान बाहू दा इस अज दे दौड़े दे विच इयो ही हुक्म सी ते इयो ही सबक सी। ते प्यारिओ इहदे नाल ही हुण सानू दिओ इजाजत, हला वी यार हवाले रब दे ते मेले 4 दिनां दे। उस दिन ईद मुबारक होसी जिस दिन फेर मिलांगे, रब राखा ते अल्लाह बेली। तोड़े पड़न पे बांग सलातां, ओ चल मिले
ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਮੱਲਾ ਕੱਢ ਕੁੜਤੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ ਹਾਏ ਚੱਲ